President Joseph R. Biden Jr. spoke today with Prime Minister Narendra Modi of India to discuss the Prime Minister's recent trip to Poland and Ukraine, as well as United Nations General Assembly meeting in September. कई दहाकियां बाद किसी भारत के प्रधानमंत्री ने किया ਉਹਦੀ ਉਹਨੇ ਮੁਬਾਰਕਬਾਦ ਦਿੱਤੀ ਔਰ ਉਹਨੂੰ ਨਾਲ ਦੀ ਨਾਲ ਉਹਨਾਂ ਨੇ ਕਿਹਾ and for his message of peace and ongoing humanitarian support for Ukraine, including its energy sector. The leaders affirmed their continued support for a peaceful resolution of the conflict in accordance with international law on the basis of UN Charter. ਅਮਰੀਕਾ ਨੇ ਬੰਗਲਾਦੇਸ਼ ਵਿੱਚ ਜਿਹੜੀ ਤਬਦੀਲੀ ਨੂੰ ਤਾਂ ਵੈਲਕਮ ਕੀਤਾ ਪਰ ਜੋ ਹਿਊਮਨ ਰਾਈਟਸ ਅਬਿਊਜ਼ ਚੱਲ ਰਹੇ ਨੇ ਇਨਕਲੂਡਿੰਗ ਅਟੈਕਸ ਔਨ ਮਾਈਨੋਰਿਟੀਜ਼ arbitrary arrests, forced resignations and physical assaults on political detainees and been silent on ongoing human rights abuses. When Biden called Modi last evening, they discussed Bangladesh and shared concerns about the situation there, as the Indian readout pointed out. But the White House readout tellingly does not disclose the Bangladesh-related discussion. ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਵੱਲ ਨਾਲ ਕਿ ਬੰਗਲਾਦੇਸ਼ ਨਾਲ ਸੰਬੰਧਿਤ ਵਿਸ਼ਾ ਜਿਹੜਾ ਭਾਰਤ ਲਈ ਇੱਕ ਵੱਡੀ ਨਮੋਸ਼ੀ ਬਣ ਗਿਆ ਹੈ। ਪਿਛਲੇ ਦਿਨੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਦਾਅਵਾ ਕੀਤਾ ਸੀ ਕਿ ਉਸ ਨਾਲ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਨੇ ਗੱਲਬਾਤ ਕੀਤੀ ਹੈ ਜਿਸ ਦਾ ਮੁੱਖ ਵਿਸ਼ਾ ਮੋਦੀ ਦੀ ਯੂਕਰੇਨ ਯਾਤਰਾ ਅਤੇ ਬੰਗਲਾਦੇਸ਼ ਨਾਲ ਸੰਬੰਧਿਤ ਸੀ। ਪਰ ਵਾਈਟ ਹਾਊਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਗੱਲਬਾਤ ਦਾ ਵਿਸ਼ਾ ਸਿਰਫ ਯੂਕਰੇਨ ਦੱਸਿਆ ਗਿਆ ਪਰ ਬੰਗਲਾਦੇਸ਼ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਦੀ ਚੰਗੀ ਤਰ੍ਹਾਂ ਲਾਪਾ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਮੰਡੇ ਦੇ ਪ੍ਰੋਗਰਾਮ 'ਚ ਖੂਬ ਇਹ ਸਾਰੇ ਇਸ਼ੂ ਨੂੰ ਹਰ ਐਂਗਲ ਤੋਂ ਕਿ ਇਸ ਦੀ ਮੋਦੀ ਦੀ ਯੂਕਰੇਨ ਵਿਜ਼ਿਟ ਕਿਵੇਂ ਇੱਕ ਇਹੀ ਨਹੀਂ ਫਲॉप ਵਿਜ਼ਿਟ ਸੀ, ਹਿਊਮਿਲੀਏਟਿੰਗ। ਔਰ ਜਦੋਂ ਅਜੇ ਉਹ ਯੂਕਰੇਨ ਦੀ ਸੋਇਲ ਦੇ ਉੱਤੇ ਹੀ ਸੀ, ਜ਼ੈਲੈਂਸਕੀ ਨੇ ਇੰਡੀਅਨ ਮੀਡੀਆ ਨੂੰ ਐਡਰੈਸ ਕਰਦਿਆਂ ਜਿਵੇਂ ਝਾੜ ਝੰਬ ਕੀਤੀ ਔਰ ਉਹਨਾਂ ਨੇ ਕਿਹਾ ਵੀ ਇੰਡੀਆ ਹੀ ਜ਼ਿੰਮੇਵਾਰ ਹੈ ਜਿਹੜੀ ਜੰਗ ਜਾਰੀ ਹੈ, ਕਿਉਂਕਿ ਜਿਵੇਂ ਰਸ਼ੀਆ ਨੂੰ ਫਾਈਨੈਂਸ਼ੀਅਲ ਬੈਨੀਫਿਟ ਪਹੁੰਚਾਇਆ ਗਿਆ ਹੈ, ਜੇ ਇੰਡੀਆ ਜਿਹੜਾ ਹੈ ਔਰ ਇੰਡੀਅਨਸ ਇਹਨਾਂ ਦੇ ਨਾਲ ਵਪਾਰਕ ਔਰ ਜੋ ਆਇਲ ਔਰ ਦੂਜਾ ਬਾਏ ਕਰਕੇ 2 ਬਿਲੀਅਨ ਤੋਂ 22 ਬਿਲੀਅਨ ਤੱਕ ਟ੍ਰੇਡ ਲੈ ਗਏ ਨੇ ਤੇ ਅੱਜ ਇਹ ਜੰਗ ਬੰਦ ਹੋ ਸਕਦੀ ਹੈ। ਨਾਲ ਹੀ ਉਸ ਨੇ ਜੋ ਪੁਤਿਨ ਕਰ ਰਿਹਾ ਹੈ ਉਸ ਨੂੰ ਕੰਡੈਮ ਨਾ ਕਰਨਾ ਔਰ ਪਿਛਲੇ UN ਜਨਰਲ ਅਸੈਂਬਲੀ ਜਾਂ ਦੂਜੇ ਹਾਲਾਂ ਉਹਨੇ ਕਿਹਾ ਚਲੋ ਪਿੱਛੇ ਨੂੰ ਛੱਡੋ, ਅੱਗੇ ਨੂੰ ਹੀ ਜਿਹੜਾ ਆਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਸੋ ਉਸ ਨੇ ਇਹਨਾਂ ਨੂੰ ਬਹੁਤ ਐਂਬੈਰਸ ਕੀਤਾ ਔਰ ਵਾਪਸ ਪਹੁੰਚਦਿਆਂ ਤੱਕ ਇਹਨਾਂ ਦੇ ਜਿਹੜੇ ਈਵਨ ਸੋਇਲੇ ਗਾਣ ਵਾਲੇ ਵੀ ਜਿਹੜੇ ਐਕਸਪਰਟ ਬਣ ਕੇ ਬੈਠੇ ਹੁੰਦੇ ਨੇ ਟਾਕ ਸ਼ੋਜ਼ ਦੇ ਵਿੱਚ, ਉਹਨਾਂ ਦੇ ਲਈ ਵੀ ਡਿਫੈਂਡ ਕਰਨਾ ਨਹੀਂ, ਕਿਉਂਕਿ ਜ਼ੈਲੈਂਸਕੀ ਦੀਆਂ ਗੱਲਾਂ ਤਾਂ ਮੀਡੀਆ ਦੇ ਸਾਹਮਣੇ ਹੀ ਸੀ। ਫਿਰ ਇਹਨਾਂ ਨੇ ਇਹ ਕੀਤਾ ਕਿ ਜੀ ਦੇਖੋ ਬਾਈਡਨ ਨੇ ਮੋਦੀ ਨੂੰ ਕਾਲ ਕਰਕੇ ਜਿਹੜਾ ਕੀਤਾ ਔਰ ਬਹੁਤ ਥੈਂਕ ਯੂ ਕੀਤਾ ਕਿ ਵੀ ਤੂੰ ਬਹੁਤ ਚੰਗਾ ਰੋਲ ਕੀਤਾ ਹੈ। ਔਰ ਦੂਜਾ ਔਰ ਬਾਅਦ ਦੇ ਵਿੱਚ ਮੋਦੀ ਨੇ ਆਪਣੇ ਜਿਹੜਾ ਉਹਨਾਂ ਦਾ ਆਫੀਸ਼ੀਅਲ ਹੈਂਡਲ ਹੈ ਉਸ ਦੇ ਉੱਤੇ ਵੀ ਕਿਹਾ ਜੀ ਬਾਈਡਨ ਦੇ ਨਾਲ ਮੈਂ ਬੰਗਲਾਦੇਸ਼ ਦਾ ਇਸ਼ੂ ਵੀ ਡਿਸਕਸ ਕੀਤਾ ਕਿ ਬਈ ਬੰਗਲਾਦੇਸ਼ ਦੇ ਵਿੱਚ ਜਿਹੜੇ ਅਲਪ ਸੰਖਿਅਕ ਘੱਟ ਗਿਣਤੀ ਹਿੰਦੂ ਨੇ ਉਹਨਾਂ ਦੀ ਸੁਰੱਖਿਆ ਬਾਰੇ ਵੀ ਔਰ ਸ਼ੋਰ ਕੀਤਾ ਗਿਆ ਕਿ ਇਹ ਹੁਣ ਸਾਰਿਆਂ ਨੇ ਕਿਹਾ ਦੇਖੋ ਜੀ ਬੰਗਲਾਦੇਸ਼ ਵੀ ਔਰ ਉਹ ਉਹਨਾਂ ਨੇ ਜਿਹੜੇ ਮੋਦੀ ਦੇ ਡਿਫੈਂਡਰ ਨੇ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਲਾਂ ਅਸੀਂ ਇਸ ਦੇ ਉੱਤੇ ਕਿਹਾ ਸੀ ਅੱਜ ਦੇ ਪ੍ਰੋਗਰਾਮ 'ਚ ਵੀ ਜਿਹੜਾ ਅੱਜ ਦੀ ਆਵਾਜ਼ ਰੇਡੀਓ ਟਾਕ ਸ਼ੋ ਹੁੰਦਾ ਮੈਂ ਮੈਂਸ਼ਨ ਕੀਤਾ ਸੀ। ਮੈਂ ਕਿਹਾ ਵੀ ਮੋਦੀ ਨੇ ਇੱਕ ਬੀਬੇ ਬੱਚੇ ਵਾਂਗ, ਕਿਉਂਕਿ ਬਾਂਹ ਤਾਂ ਅਮਰੀਕਾ ਨੇ ਮਰੋੜੀ ਹੋਈ ਸੀ, ਧੋਣ ਤੇ ਗੋਡਾ ਵੀ ਰੱਖਿਆ ਸੀ, ਉਹ ਤਾਂ ਆਪਣੇ ਵੱਲੋਂ ਬਰੀਫ ਕਰ ਰਿਹਾ ਸੀ ਕਿ ਜੀ ਮੈਂ ਦੇਖੋ ਤੁਹਾਡੇ ਹੁਕਮਾਂ ਦੇ ਥੱਲੇ ਯੂਕਰੇਨ ਗਿਆ ਔਰ ਦੂਜੇ ਔਰ ਬੰਗਲਾਦੇਸ਼ ਤਾਂ ਇਹਨਾਂ ਨੂੰ ਅਮਰੀਕਾ ਨੂੰ ਪਤਾ ਹੈ ਕਿ ਵੀ ਤੁਸੀਂ ਤਾਂ ਐਂਡ ਤੱਕ ਸ਼ੇਖ ਹਸੀਨਾ ਕਰਦੇ ਰਹੇ, ਰਾਦਰ ਅਮਰੀਕਾ ਨੂੰ ਵੀ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਅੱਜ ਜਿਹੜਾ ਮੇਨ ਵਿਸ਼ਾ ਜਿਸ ਨੇ ਇਹਨਾਂ ਨੂੰ ਅੱਗੋਂ ਐਂਬੈਰਸ ਕੀਤਾ ਹੈ ਉਹ ਇਹ ਹੈ ਕਿ ਵਾਈਟ ਹਾਊਸ ਨੇ ਵੀ ਜਿਹੜੀ ਗੁਫ਼ਤਗੂ ਟੈਲੀਫੋਨ ਦੇ ਉੱਤੇ ਮੋਦੀ ਔਰ ਬਾਈਡਨ ਦੀ ਹੋਈ ਉਸ ਦਾ ਰੀਡ ਆਊਟ ਕਹਿੰਦੇ ਨੇ ਉਹਨੂੰ, ਉਹ ਜਾਰੀ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਜੋਸੈਫ ਆਰ ਬਾਈਡਨ ਜੂਨੀਅਰ spoke today with Prime Minister Narendra Modi of India
to discuss the Prime Minister's recent trip to Poland and Ukraine, as well as United Nations General Assembly meetings in September. और ਅਸੀਂ ਇਹ ਦੱਸਦੇ ਹੀ ਹੈ ਕਿ ਮੋਦੀ ਨਿਊਯਾਰਕ 'ਚ ਆ ਰਿਹਾ 22 ਸਤੰਬਰ ਨੂੰ ਉਹਦੇ ਆਨਰ ਦੇ ਵਿੱਚ ਇੱਕ ਬਹੁਤ ਵੱਡਾ ਇੱਥੇ ਜਿਹੜਾ ਉਹ ਸਮਾਗਮ ਲੌਂਗ ਆਈਲੈਂਡ ਏਰੀਆ 'ਚ ਹੋ ਰਿਹਾ ਔਰ ਫਿਰ ਜਿਹੜੀ ਹੁਣ ਤੱਕ ਦੀ ਡੇਟ ਹੈ 26 ਸਤੰਬਰ ਨੂੰ ਉਸ ਨੇ 24 ਜਾਂ 26 ਸਤੰਬਰ ਨੂੰ UN ਜਨਰਲ ਅਸੈਂਬਲੀ 'ਚ ਐਡਰੈਸ ਕਰਨਾ। ਸੋ ਪਹਿਲਾਂ ਹੀ ਤਿਆਰੀਆਂ ਹੋ ਜਾਣੀਆਂ ਚਾਹੀਦੀਆਂ ਨੇ ਉਸ ਦਾ ਸਵਾਗਤ ਕਰਨ ਦੇ ਲਈ ਔਰ ਜੁੱਤੀਆਂ ਦੇ ਹਾਰ ਜਿਹੜੇ ਨੇ ਉਹ ਬਣਾ ਕੇ ਰੱਖ ਲੈਣੇ ਚਾਹੀਦੇ ਨੇ। ਲੇਕਿਨ ਇਹ ਵੀ ਬਾਈਡਨ ਨੇ ਕਿਹਾ ਕਿ ਬਈ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਰਿਲੀਜ਼ ਨੇ ਜਾਂ ਰੀਡ ਆਊਟ ਨੇ ਕਿ ਪੋਲੈਂਡ ਔਰ ਯੂਕਰੇਨ ਦੀ ਯਾਤਰਾ ਔਰ ਆਉਣ ਵਾਲੀ ਜਿਹੜੀ ਸਤੰਬਰ ਜਨਰਲ ਅਸੈਂਬਲੀ ਹੈ ਉਸ ਦੇ ਉੱਤੇ ਗੱਲ ਹੋਈ। ਪ੍ਰੈਜ਼ੀਡੈਂਟ ਕਮੈਂਡਡ ਪ੍ਰਾਈਮ ਮਿਨਿਸਟਰ ਫਾਰ ਹਿਜ਼ ਹਿਸਟੋਰਿਕ ਵਿਜ਼ਿਟ ਟੂ ਪੋਲੈਂਡ ਐਂਡ ਯੂਕਰੇਨ, ਦਾ ਫਸਟ ਬਾਈ ਐਨ ਇੰਡੀਅਨ ਪ੍ਰਾਈਮ ਮਿਨਿਸਟਰ ਇਨ ਡੈਕੇਡਸ, ਕਿ ਦਹਾਕਿਆਂ 'ਚ ਕਈ ਦਹਾਕਿਆਂ ਬਾਅਦ ਕਿਸੇ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੀਤਾ ਉਹਦੀ ਉਹਨੇ ਮੁਬਾਰਕਬਾਦ ਦਿੱਤੀ ਔਰ ਉਹਨੂੰ ਨਾਲ ਦੀ ਨਾਲ ਉਹਨਾਂ ਨੇ ਕਿਹਾ ਐਂਡ ਫਾਰ ਹਿਜ਼ ਮੈਸੇਜ ਆਫ ਪੀਸ ਐਂਡ ਓਨਗੋਇੰਗ ਹਿਊਮੈਨੀਟੇਰੀਅਨ ਸਪੋਰਟ ਫਾਰ ਯੂਕਰੇਨ ਇਨਕਲੂਡਿੰਗ ਇਟਸ ਐਨਰਜੀ ਸੈਕਟਰ, ਕਿ ਜੀ ਇਨਸਾਨੀ ਇਹ ਜਿਵੇਂ ਹੁੰਦਾ ਕਿ ਵੀ ਤੁਸੀਂ ਭਰੋਸਾ ਜਿਹਾ ਕਰਦੇ ਹੋ। The leaders affirmed their continued support for a peaceful resolution of the conflict in accordance with international law on the basis of UN Charter। ਇਹ ਵੀ ਮੋਦੀ ਦੇ ਮੂੰਹ ਦੇ ਵਿੱਚ ਤੁੰਨਿਆ ਕਿ ਵੀ ਇਹ ਅਲਟੀਮੇਟਲੀ ਜਿਹੜਾ ਇਸ ਇਸ਼ੂ ਦਾ ਹੱਲ ਹੈ ਉਹ ਇੰਟਰਨੈਸ਼ਨਲ ਲਾਅ ਔਰ UN ਚਾਰਟਰ ਦੇ ਥੱਲੇ, ਮਤਲਬ ਰਸ਼ੀਆ ਐਗਰੈਸਰ ਹੈ, ਉਹਨੇ ਟੈਰੀਟਰੀ ਵਾਇਓਲੇਟ ਕੀਤੀ ਆ, ਉਹਨੂੰ ਵਾਪਸ ਕਰੇਗਾ ਔਰ ਉਹਦੀ ਸੋਵਰਨਿਟੀ ਨੂੰ ਮੰਨੇਗਾ, ਇਹੀ ਹੱਲ ਹੋਏਗਾ। ਔਰ ਇਸ ਦੇ ਉੱਤੇ ਉਹਨਾਂ ਨੇ ਦਾ ਲੀਡਰਸ ਆਲਸੋ ਐਮਫਸਾਈਜ਼ देयर ਕੰਟੀਨਿਊਡ ਕਮਿਟਮੈਂਟ ਟੂ ਵਰਕ ਟੁਗੈਦਰ ਇਨਕਲੂਡਿੰਗ ਥਰੂ ਰੀਜਨਲ ਗਰੁੱਪਸ ਲਾਈਕ ਦਾ ਕੁਆਡ ਟੂ ਕੰਟਰੀਬਿਊਟ ਟੂ ਪੀਸ ਐਂਡ ਪ੍ਰੋਸਪੈਰਿਟੀ ਇਨ ਦਾ ਇੰਡੋ ਪੈਸੀਫਿਕ, ਕਿ ਉਹਨਾਂ ਲੀਡਰਾਂ ਨੇ ਇਹ ਵੀ ਗੱਲਬਾਤ ਕੀਤੀ ਕਿ ਜੀ ਉਹ ਰਲ ਕੇ ਕੰਮ ਕਰਨਗੇ ਇੰਡੋ ਪੈਸੀਫਿਕ ਦੇ ਵਿੱਚ, ਕੁਆਡ ਜਿਹੜੇ 'ਚ 4 ਮੁਲਕ ਨੇ। ਹੁਣ ਬੰਗਲਾਦੇਸ਼ ਦੇ 'ਚ ਮੈਂਸ਼ਨ ਹੀ ਨਹੀਂ ਹੈ। ਹੁਣ ਇਸ ਨੇ ਇਹਨਾਂ ਨੂੰ ਇੰਨਾ ਕੁ ਪਰਟਰਬ ਕੀਤਾ ਔਰ ਇਸ ਦੇ ਉੱਤੇ ਜਿਹੜਾ ਬ੍ਰਹਮ ਚੈਲਾਨੀ ਕਿਸੇ ਵੇਲੇ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਜੂਨ 84 ਦੇ ਫੌਜੀ ਹਮਲੇ ਦੇ ਵੇਲੇ, ਜਿਹਦੀ ਰਿਪੋਰਟਿੰਗ ਜਿਹੜੀ ਇਹਨੇ ਸ਼ਿਮਲੇ ਤੋਂ ਜਾ ਕੇ ਕੀਤੀ, ਉਹਨੇ ਦੁਨੀਆ ਨੂੰ ਦੱਸਿਆ ਕਿ ਭਾਈ ਉੱਥੇ ਕੀ ਹੋ ਰਿਹਾ। ਲੇਕਿਨ ਇਸ ਦਾ ਐਸਾ ਸ਼ਿਕੰਜਾ ਕੱਸਿਆ ਬ੍ਰਹਮ ਚਲਾਨੀ ਦਾ, ਟਾਡਾ ਵੀ ਇਹਦੇ ਤੇ ਲਾਤਾ ਔਰ ਦੂਜਾ ਵੀ, ਕਿ ਵੀ ਇਹ ਮੁੜ ਕੇ ਇਹਨੇ ਐਸਾ ਯੂ ਟਰਨ ਮਾਰਿਆ, ਹੁਣ ਇੱਕ ਥਿੰਕ ਟੈਂਕ ਜਿਹਾ ਬਣਾ ਕੇ ਹਿੰਦੂ ਤਵੀਆਂ ਨਾਲੋਂ ਜ਼ਿਆਦਾ ਹਿੰਦੂ ਤਵੀ ਬਣਿਆ ਹੋਇਆ। ਇਹਨੇ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਟਵੀਟ ਕੀਤਾ। ਉਹਨੇ ਕਿਹਾ US sought to prevent the birth of ਬੰਗਲਾਦੇਸ਼, ਕਿ ਵੀ ਅਮਰੀਕਾ ਤਾਂ ਚਾਹੁੰਦਾ ਹੀ ਨਹੀਂ ਸੀ ਬੰਗਲਾਦੇਸ਼। ਜ਼ਾਹਰ ਹੈ ਉਦੋਂ ਪਾਕਿਸਤਾਨ ਅਮਰੀਕਾ ਦੇ ਖੈਮੇ 'ਚ ਸੀ ਔਰ ਅਮਰੀਕਾ ਦਾ ਤਾਂ 7th ਫਲੀਟ 7ਵਾਂ ਬੇੜਾ ਇੰਡੀਅਨ ਓਸ਼ਨ 'ਚ ਐਂਟਰ ਕਰ ਚੁੱਕਾ ਸੀ, ਪਰ ਕਿਉਂਕਿ 14 ਦਿਨਾਂ 'ਚ ਇਹ ਗੱਲ ਮੁੱਕ ਗਈ ਤੇ ਨਤੀਜੇ ਦੇ ਤੌਰ ਤੇ ਬੰਗਲਾਦੇਸ਼ ਬਣ ਗਿਆ ਰਿਐਲਿਟੀ। ਪਾਕਿਸਤਾਨ ਨੇ ਵੀ ਉਹਨੂੰ ਮਾਨਤਾ ਦੇ ਦਿੱਤੀ। ਉਹਨੇ ਕਿਹਾ ਵੀ ਇਹ ਅਮਰੀਕਾ ਤਾਂ ਚਾਹੁੰਦਾ ਹੀ ਨਹੀਂ ਸੀ ਬੰਗਲਾਦੇਸ਼ ਜੰਮੇ, ਬਟ ਈਵਨ ਟੁਡੇ ਇਟਸ ਨਾਟ ਔਨ ਦਾ ਸੇਮ ਪੇਜ ਵਿਦ ਇੰਡੀਆ ਰਿਗਾਰਡਿੰਗ ਬੰਗਲਾਦੇਸ਼। ਅੱਜ ਵੀ ਇੱਕੋ ਵਰਕੇ ਤੇ ਨਹੀਂ ਨੇ। ਇਟ ਹੈਜ਼ ਵੈਲਕਮਡ ਦਾ ਰੀਸੈਂਟ ਰਜੀਮ ਚੇਂਜ देयर एंड बीन साइलेंट ऑन ऑनगोइंग ह्यूमन राइट्स अब्यूजेस, कि जी अमरीका ने वेलकम किया तो जो उत्थे मनुखी हकों का घाण बिल्कुल झूठ कोई घाण नहीं हो रहा। और असी देखते हैं कि ईवन मुहम्मद यूनस नोबल लॉरिएट जड़े प्रेजिडेंट बने ने, उन्होंने पूरा हिंदुओं के खुद भी मंदिर गए उत्थे तारेश्वरी मंदिर च, और अज मेन खबर है कि भी उन्होंने जड़ा हिंदुओं का जन्माष्टमी के मौके खास एक डिनर ऑर्गेनाइज किया, हिंदू नुमाइंदियां सारिਆਂ सद्या और उन्होंने कहा कि भाई तुसी, और इस वेले कोई किसी हिंदुओं के ਜਾਂ ਦੂਜਿਆਂ ਦੇ ਖਿਲਾਫ ਉੱਥੇ ਕੋਈ ਵਾਇਲੈਂਸ ਨਹੀਂ ਹੋ ਰਹੀ। ਇਹ ਪ੍ਰੋਪੇਗੈਂਡਾ ਇਹੀ ਕਰ ਰਹੇ ਨੇ ਕਿਉਂਕਿ ਇਹ ਫਿਊਚਰ 'ਚ ਫੌਜ ਭੇਜਣ ਦੇ ਐਵੇਂ ਨਹੀਂ। ਬੰਗਲਾਦੇਸ਼ ਨੇ ਕਿੰਨੇ ਹਜ਼ਾਰ ਰਾਉਂਡ ਜਿਹੜੇ ਨੇ ਉਹ ਪਾਕਿਸਤਾਨ ਤੋਂ ਐਮਨੀਸ਼ਨ ਔਰ ਕਿੰਨੇ ਟਨ RDX ਦਾ ਆਰਡਰ ਕੀਤਾ, ਕਿਉਂਕਿ ਬੰਗਲਾਦੇਸ਼ ਨੂੰ ਲੱਗਦਾ ਹੈ ਹੋਰ ਤਾਂ ਤਿੰਨੋਂ ਪਾਸਿਓਂ ਇੰਡੀਆ ਲੱਗਦਾ, ਇੱਕ ਪਾਸੇ ਬੇ ਆਫ ਬੰਗਾਲ ਹੈ, ਹੋਰ ਐਮਨੀਸ਼ਨ ਉਹਨਾਂ ਨੇ ਕੀ ਕਰਨਾ ਆਪਣੇ ਲੋਕਾਂ ਤੇ ਤਾਂ ਨਹੀਂ RDX ਚਲਾਉਣਾ ਉਹਨਾਂ ਨੇ। ਸੋ ਉਹ ਬੰਗਾਲੀ 100 ਸਾਲ ਪਹਿਲਾਂ ਦੀ ਸੋਚਣ ਵਾਲੇ ਨੇ, ਉਹ ਆਪਣਾ ਪ੍ਰਬੰਧ ਕਰ ਰਹੇ ਨੇ। ਔਰ ਮੁਹੰਮਦ ਯੂਨਸ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਹਾਡੇ ਤੁਸੀਂ ਆਪਣਾ ਕਰੋ। ਉਹਨੇ ਕਿਹਾ ਕਿ ਮੈਂ ਯਕੀਨੀ ਬਣਾਵਾਂਗਾ ਕਿ ਕਿਸੇ ਮੰਦਰ ਨੂੰ ਗਾਰਡ ਕਰਨ ਦੀ ਲੋੜ ਹੀ ਨਾ ਪਏ, ਐਵਰੀਥਿੰਗ ਸ਼ੁੱਡ ਬੀ ਨਾਰਮਲ। ਲੇਕਿਨ ਇਹ ਇਹਨਾਂ ਨੇ ਇਸ ਇਸ਼ੂ ਨੂੰ ਉਭਾਰ ਰਹੇ ਸੀ ਔਰ ਇਹਦੇ 'ਚ ਇਹ ਬ੍ਰਹਮ ਜਲਾਨੀ ਵੀ ਇਹ ਕਹਿੰਦਾ कि जी अमरीका ने बांग्लादेश पिछली तब्दीली तो वेलकम किया, पर जो ह्यूमन राइट्स अब्यूज़ चल रहे हैं इंक्लूडिंग अटैक्स ऑन माइनॉरिटीज़
ਆਰਬਿਟਰਰੀ ਅਰੈਸਟ, ਫੋਰਸਡ ਰੈਜ਼ਿਗਨੇਸ਼ਨਸ ਐਂਡ ਫਿਜ਼ੀਕਲ ਅਸਾਲਟਸ ਔਨ ਪੋਲੀਟੀਕਲ ਡਿਟੇਨੀਜ਼। ਹੁਣ ਤੁਸੀਂ 15 ਸਾਲ ਉਹਨੂੰ ਖੁੱਲ੍ਹੀ ਛੁੱਟੀ ਦੇ ਕੇ ਹਜ਼ਾਰਾਂ ਉੱਥੇ ਵਾਇਲੇਸ਼ਨਸ ਕਰਵਾਈਆਂ ਨੇ ਇੰਟਰਨੈਸ਼ਨਲ ਲਾਅ ਦੀਆਂ। ਔਰ ਆਲਰੇਡੀ ਜਿਹੜੀ ਅੱਜ ਖਬਰ ਇਹਨਾਂ ਦੇ ਮੀਡੀਆ ਦੀ ਹੈ, ਬੰਗਲਾਦੇਸ਼ ਪ੍ਰੋਬਸ ਐਨਫੋਰਸਡ ਡਿਸਅਪੀਅਰੈਂਸ ਬਾਈ ਸਿਕਿਉਰਿਟੀ ਫੋਰਸਿਸ। ਉਹਨਾਂ ਨੇ ਤਾਂ UN ਦੇ ਬੰਦੇ 3 ਜਾ ਕੇ ਬੈਠੇ ਨੇ ਉੱਥੇ ਕਿ ਇਹਦਾ ਸ਼ੇਖ ਹਸੀਨਾ ਦੇ ਪੀਰੀਅਡ ਜੋ ਵਾਇਲੇਸ਼ਨਸ ਹੋਈਆਂ, ਜੋ ਝੂਠੇ ਮੁਕਾਬਲੇ ਔਰ ਐਨਕਾਊਂਟਰ ਔਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ, ਜੀ, ਉਹਨਾਂ ਨੂੰ ਪ੍ਰੋਬ ਕੀਤਾ ਜਾਏ। ਪਰ ਇਹ ਬ੍ਰਹਮ ਚਲਾਨੀ ਇਹ ਫਿਰ ਕਹਿ ਰਿਹਾ ਕਿ ਭਾਈ ਵੈਨ ਬਾਈਡਨ ਕਾਲਡ ਮੋਦੀ ਲਾਸਟ ਈਵਨਿੰਗ ਦੇ ਡਿਸਕਸਡ ਬੰਗਲਾਦੇਸ਼ ਐਂਡ ਸ਼ੇਅਰਡ ਕੰਸਰਨਸ ਅਬਾਊਟ ਦ ਸਿਚੁਏਸ਼ਨ ਦੇਅਰ ਐਜ਼ ਦ ਇੰਡੀਅਨ ਰੀਡ ਆਊਟ ਪੁਆਇੰਟਡ ਆਊਟ। ਹਾਊ ਵੀ ਨੋ ਦੇ ਡਿਸਕਸਡ। ਇਹਨਾਂ ਨੇ ਝੂਠ ਬੋਲਿਆ ਹੋਣਾ ਔਰ ਆਪਣੀ ਮੈਜੋਰਿਟੀ ਕਰਾਊਡ ਨੂੰ ਦੱਸਣ ਲਈ ਜੀ ਦੇਖੋ ਅਸੀਂ ਹਿੰਦੂਆਂ ਦਾ ਇਸ਼ੂ ਬਾਈਡਨ ਨਾਲ ਚੁੱਕਿਆ, ਪਰ ਉਹ ਕਹਿ ਰਿਹਾ ਬਟ ਦ ਵਾਈਟ ਹਾਊਸ ਰੀਡ ਆਊਟ ਟੈਲਿੰਗਲੀ ਡਜ਼ ਨਾਟ ਡਿਸਕਲੋਜ਼ ਦਾ ਬੰਗਲਾਦੇਸ਼ ਰਿਲੇਟਡ ਡਿਸਕਸ਼ਨ। ਕਿ ਵਾਈਟ ਹਾਊਸ ਦੀ ਉਹਨਾਂ ਨੇ ਕਿਹਾ ਹੀ ਨਹੀਂ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਇੰਡੀਆ ਦਾ US ਦਾ ਇੰਨਾ ਕਿ ਇੰਟਰਸਟ ਹੈ ਕਿ ਵੀ ਯੂਕਰੇਨ ਦੇ ਮੁੱਦੇ ਤੇ ਰਸ਼ੀਆ ਦਾ ਸਾਥ ਨਾ ਦੇ। ਬਾਕੀ ਮਿਆਂਮਾਰ ਤੋਂ ਲੈ ਕੇ ਪਾਕਿਸਤਾਨ ਅਫਗਾਨਿਸਤਾਨ ਬੈਲਟ ਤੱਕ ਅਮਰੀਕਨ ਇੰਟਰਸਟ ਡੂ ਨਾਟ ਅਲਾਈਨ ਵਿਦ ਕੋਰ ਇੰਡੀਅਨ ਇੰਟਰਸਟ। ਕਿ ਭਾਰਤ ਔਰ ਇਹਨਾਂ ਦੇ ਕੋਈ ਇੰਟਰਸਟ ਆਪਸ 'ਚ ਜਿਹੜੇ ਨੇ ਉਹ ਮਿਲਦੇ ਨਹੀਂ, ਰਾਦਰ ਟਕਰਾਅ 'ਚ ਨੇ। ਔਰ ਇਹ ਹੁਣ ਈਵਨ BBC ਦੀਆਂ 2-3 ਸਟੋਰੀਜ਼ ਨੇ ਕਿ PM ਮੋਦੀ ਨੇ ਤਾਂ ਕਿਹਾ ਸੀ ਕਿ ਗੱਲ ਹੋਈ ਬੰਗਲਾਦੇਸ਼ ਦੀ, ਲੇਕਿਨ ਅਮਰੀਕਾ ਦੇ ਬਿਆਨ 'ਚੋਂ ਬੰਗਲਾਦੇਸ਼ ਗਾਇਬ ਹੈ, ਇਸ ਤੇ ਬਹਿਸ ਛਿੜੀ ਹੈ। ਫਿਰ ਇਹਦੇ ਤੇ ਪੂਰੀ BBC ਦੀ ਹਿੰਦੀ ਸਰਵਿਸ ਨੇ 12 पेज ਦੀ स्टोरी की है कि बांग्लादेश से शेख हसीना का जाना क्या वहाँ के हिंदुओं के लिए झटका है। ये झटका भी है, हलाल भी है, ये सारा कुछ ही है कि जो कुछ ਤੁਸੀਂ ਕਰਵਾਉਂਦੇ ਰਹੇ ਹੋ। ਫਿਰ ਇਹਨਾਂ ਦਾ ਹੀ ਮੀਡੀਆ ਇਹ ਕਹਿੰਦਾ ਹੈ ਕਿ ਬੰਗਲਾਦੇਸ਼ 'ਚ ਆਏ ਫਲੱਡਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਗੁੱਸਾ ਹੈ ਔਰ ਉਹਨਾਂ ਦੇ ਮੀਡੀਆ ਦੇ ਵਿੱਚ ਇਹੀ ਚਰਚਾ ਹੈ ਕਿ ਇਸ ਦੇ ਲਈ ਭਾਰਤ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਗੋਮਤੀ ਉਸ ਨਦੀ ਦੇ ਉੱਤੇ ਜਿਹੜਾ ਡੈਮ ਹੈ ਬਿਨਾਂ ਵਾਰਨਿੰਗ ਦੇ ਛੱਡਿਆ। ਔਰ ਇਸ ਵੇਲੇ 40% ਬੰਗਲਾਦੇਸ਼ ਦਾ ਇਲਾਕਾ ਜਿਹੜਾ ਉਹ ਫਲੱਡਸ ਦੇ ਵਿੱਚ, ਸੈਲਾਬ ਜਾਂ ਹੜ੍ਹਾਂ ਦੀ ਮਾਰ ਹੇਠ ਹੈ। ਸੋ ਕੁੱਲ ਮਿਲਾ ਕੇ ਜੋ ਜਿਸ ਪਾਸੇ ਵੱਲ ਭਾਰਤ ਇਸ ਵੇਲੇ ਧੱਕਿਆ ਜਾ ਰਿਹਾ ਹੈ, ਇਹ ਸਾਡੇ ਲਈ ਤਾਂ ਇਹ ਇੱਕ ਬੜਾ ਪੋਜ਼ਿਟਿਵ ਸਿਨੈਰੀਓ ਹੈ। ਪਰ ਹੁਣ ਅਸੀਂ ਡਿਸਕਸ ਕਰਾਂਗੇ ਕਿ ਭਾਈ ਇਸ ਪੋਜ਼ਿਟਿਵ ਸਿਨੈਰੀਓ ਨੂੰ ਅਸੀਂ ਕਿੰਨਾ ਕੇਸ ਚੋਂ ਲਾਹਾ ਲੈਣ ਦੇ ਸਮਰੱਥ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।